ਹਰਜੋਤ ਸਿੰਘ ਜੀ, ਗੱਲ ਕਰਦੇ ਜਾਈਏ, ਜਦ ਵਿਕਾਸ ਯਾਦਵ ਦਾ ਨਾਮ ਆਇਆ ਸੀ ਪਹਿਲੀ ਵਾਰੀ, ਉਦੋਂ ਤੁਸੀਂ ਇੱਕ ਸਪੈਸ਼ਲ ਪ੍ਰੋਗਰਾਮ ਕੀਤਾ ਸੀ, ਪੂਰੀ ਜਿਹੜੀ ਉਸਦੀ ਦੱਸੀ ਸੀਗੀ ਵੀ ਉਹਦੇ ਤੇ ਕਿਹੜੇ-ਕਿਹੜੇ ਜਿਹੜੇ ਦੋਸ਼ ਆ ਉਹ ਲਾਏ ਗਏ ਆ। ਤੇ ਕੱਲ FBI ਨੇ 3 ਭਾਸ਼ਾਵਾਂ ਦੇ ਵਿੱਚ ਜਿਹੜਾ ਵਿਕਾਸ ਯਾਦਵ ਆ ਲੜਿੰਦਾ ਆ, ਗੁਰਪਤਵੰਤ ਪੰਨੂ ਦੀ ਜਿਹੜੀ ਕਤਲ ਰਚਣ ਦੀ ਜਿਹੜੀ ਸਾਜ਼ਿਸ਼ ਆ, ਉਸ ਦੇ ਵਿੱਚ ਉਸ ਦੇ ਜਿਹੜੇ ਪੋਸਟਰ ਜਾਰੀ ਕੀਤੇ ਆ, ਵਾਂਟਡ ਦੇ ਜਿਹੜੇ ਪੋਸਟਰ ਜਿਹੜੇ ਜਾਰੀ ਕੀਤੇ ਆ। ਸੋ ਵਿਕਾਸ ਅਮਾਨਤ ਕਰਕੇ ਇਸਦੇ ਜਿਹੜੇ ਉਪਨਾਮ ਆ, 1984 ਦਾ ਕਹਿੰਦੇ ਵੀ ਇਸ ਦਾ ਜਨਮ ਆ, ਜਿਹੜੀ ਵਰਤੀ ਗਈ ਉਹਦੀ ਜਨਮ ਪ੍ਰਾਣਪੁਰਾ ਹਰਿਆਣਾ ਭਾਰਤ ਦਾ ਆ, ਤੇ 175 ਪਾਉਂਡ ਆ, ਭਾਰਤੀ ਕਹਿੰਦੇ ਨਾਗਰਿਕ ਆ। ਵਿਕਾਸ ਯਾਦਵ ਕਹਿੰਦੇ ਸੰਯੁਕਤ ਰਾਜ ਅਮਰੀਕਾ ਦੀ ਧਰਤੀ ਉੱਤੇ ਸੰਯੁਕਤ ਰਾਜ ਅਮਰੀਕਾ ਦੇ ਵਕੀਲ ਤੇ ਭਾਰਤੀ ਮੂਲ ਦੇ ਰਾਜਨੀਤਿਕ ਕਾਰਕੁਨ ਦੀ ਹੱਤਿਆ ਦੀ ਸਾਜ਼ਿਸ਼ ਨੂੰ ਕਥਿਤ ਤੌਰ ਤੇ ਨਿਰਦੇਸ਼ਿਤ ਕਰਨ ਦੇ ਆਰੋਪ ਵਿੱਚ ਲੜਿੰਦਾ ਆ। ਸੋ ਉਹਨਾਂ ਨੇ ਪੂਰਾ ਜਿਹੜਾ ਪੈਰਾ ਇਸ ਦੇ ਵਿੱਚ ਲਿਖਿਆ ਆ। $15,000 ਕਹਿੰਦੇ ਨੇ ਨਕਦਨਾਮ ਜਿਹੜਾ ਨਕਦ ਆ ਉਹ ਦੇਣ ਲਈ ਇੱਕ ਸਹਿਯੋਗੀ ਦਾ ਪ੍ਰਬੰਧ ਕੀਤਾ ਸੀ, ਉਹ ਨਿਖਿਲ ਗੁਪਤਾ ਸੀਗਾ। ਨਿਖਿਲ ਗੁਪਤਾ ਨੇ ਬਾਅਦ ਦੇ ਵਿੱਚ ਉਹ ਕਿਸੇ ਅੰਡਰ ਕਵਰ ਏਜੰਟ ਨੂੰ ਜਿਹੜੇ ਉਹ ਡਾਲਰ ਦਿੱਤੇ ਸੀਗੇ, ਜਿਸ ਤੋਂ ਬਾਅਦ ਦੇ ਵਿੱਚ ਨਿਖਿਲ ਗੁਪਤੇ ਦਾ ਨਾਮ ਆਇਆ ਸੀ, ਸਾਹਮਣੇ ਆਇਆ ਸੀ, ਤੇ ਫਿਰ ਉਸਨੂੰ ਚੈੱਕ ਰਿਪਬਲਿਕ ਚੋਂ ਫੜ ਲਿਆ ਗਿਆ ਸੀਗਾ। ਇਸ ਟਾਈਮ ਭਾੜੇ ਤੇ ਕਤਲ ਕਰਨ ਦੀ ਸਾਜ਼ਿਸ਼ ਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼, ਇਹਨਾਂ 3 ਮਾਮਲਿਆਂ ਦੇ ਵਿੱਚ ਇਹ ਲੜਿੰਦਾ ਹੈਗਾ ਆ। ਤੇ ਇਸ ਨੂੰ ਹਰਜੋਤ ਸਿੰਘ ਜੀ FBI ਨੇ ਇੰਗਲਿਸ਼ ਦੇ ਨਾਲ ਪੰਜਾਬੀ ਦੇ ਵਿੱਚ ਤੇ ਉਸ ਦੇ ਨਾਲ ਉਹਨਾਂ ਨੇ ਜਿਹੜੀ ਹਿੰਦੀ ਦੇ ਵਿੱਚ ਵੀ ਜਿਹੜਾ ਆ ਉਹ ਜਿਹੜਾ ਪ੍ਰਕਾਸ਼ਿਤ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹ ਚੀਜ਼ ਇਸ ਟਾਈਮ ਆਪਣੇ ਜਿਹੜੀ ਉਹ ਸਾਹਮਣੇ ਆਈ ਹੈਗੀ ਆ ਵੀ ਉਹਨਾਂ ਦੇ ਦੁਆਰਾ ਵਿਕਾਸ ਯਾਦਵ ਦੀ ਜਿਹੜੀ ਲੋੜਿੰਦਾ ਹੋਣ ਵਾਲੀ ਗੱਲ ਆ, ਉਸ ਨੂੰ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰਕਾਸ਼ਿਤ ਕੀਤਾ ਆ। ਸੋ ਬਿਲਕੁਲ ਉਹਦਾ ਜਾਣਬੁੱਝ ਕੇ ਭਾਰਤੀ ਸਰਕਾਰ ਨੇ ਇੱਕ ਉਹਦੇ ਤੇ ਕੇਸ ਵੀ ਪਾਇਆ ਤੇ ਉਹਦੀ ਕੋਰਟ 'ਚ ਪੇਸ਼ੀ ਸੀ। ਉਹ ਇਸ ਕਰਕੇ ਆ, ਉਹ ਐਗਜ਼ੈਕਟਲੀ ਜਿਸ ਟਾਈਮ ਤੇ ਘਟਨਾ ਵਾਪਰੀ ਸੀ ਉਦੋਂ ਵੀ ਬੜਾ ਡਿਟੇਲਸ ਦੱਸਿਆ ਸੀ। 3 ਦਿਨਾਂ ਬਾਅਦ ਇਹਨੂੰ ਜਿਹੜਾ ਡਿਸਮਿਸ ਕਰਕੇ ਇਹਦੇ ਤੇ ਕੇਸ ਪਾਇਆ ਸੀ। ਸੋ ਉਹ ਕੋਰਟ ਦੀ ਹੀਅਰਿੰਗ ਦੇ ਵਿੱਚ ਉਸਨੇ ਕਿਹਾ ਵੀ ਮੈਂ ਹਾਜ਼ਰ ਨਹੀਂ ਹੋ ਸਕਦਾ ਇੰਡੀਆ ਦੇ ਵਿੱਚ, ਵੀ ਮੇਰੀ ਲਾਈਫ ਨੂੰ ਜਿਹੜਾ ਖਤਰਾ ਹੈਗਾ ਆ। ਸੋ ਕਿੱਥੇ ਲੁਕੋਇਆ ਆ, FBI ਨੇ ਜਿਹੜਾ ਇਹ ਵਾਂਟਡ ਲਿਸਟ ਦੇ ਵਿੱਚ ਉਹਦੇ ਜਿਹੜੇ ਪੋਸਟਰ ਆ ਜਾਰੀ ਕੀਤੇ ਆ। ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਆ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਤਾਂ ਕਿ ਪਤਾ ਲੱਗ ਸਕੇ ਕਿੱਥੇ ਹੈਗਾ ਆ, ਤੇ ਇਹਦੀ ਜਿਹੜੀ ਟਿਪ ਆ ਉਹ ਮਿਲ ਸਕੇ, ਤੇ ਜਿਹੜੀ ਅਮਰੀਕਾ ਦੀ ਸਰਕਾਰ ਆ ਇਸ ਨੂੰ ਚੱਕ ਕੇ ਉਸੇ ਤਰ੍ਹਾਂ ਜਿਸ ਤਰ੍ਹਾਂ ਨਿਖਿਲ ਗੁਪਤੇ ਨੂੰ ਲਿਆਂਦਾ ਇੱਥੇ ਲਿਆ ਸਕੇ। ਹਰਜੋਤ ਸਿੰਘ ਜੀ, ਉਹ ਅਜੇ ਤਾਂ ਅਨਮੋਲ ਬਿਸ਼ਨੋਈ ਵਾਲੀ ਗੱਲ ਦਾ ਵੀ ਕੋਈ ਅਜੇ ਤੱਕ ਪਤਾ ਨਹੀਂ ਜਿਹੜਾ ਉਹ ਲੱਗਾ। ਇਹ ਵੀ ਹੋ ਸਕਦਾ ਵੀ ਲਾਰੈਂਸ ਬਿਸ਼ਨੋਈ ਦੇ ਨਾਲ ਹੀ ਨਾ ਰੱਖਿਆ ਹੋਵੇ, ਇਦਾਂ ਦੇ ਬੰਦੇ ਇਕੱਠੇ ਹੀ ਰੱਖਦੇ ਆ ਭਾਰਤ ਵਾਲੇ। ਸੋ ਵਰਤ ਕੇ ਜਿਹੜੇ ਵੈਸੇ ਵੀ ਉਹ ਸੁੱਟ ਦਿੱਤੇ ਜਾਂਦੇ ਆ, ਤੇ ਨਾਲ ਦੇ ਨਾਲ ਹੁਣ ਇਹ ਚੀਜ਼ ਆਪਣੇ ਜਿਹੜੇ ਉਹ ਸਾਹਮਣੇ ਆ। ਸੋ ਪੰਜਾਬੀ ਵਾਲਾ ਜਿਹੜੇ ਦੇਖ ਰਹੇ ਸੀਗੇ ਉਹਨਾਂ ਨੂੰ ਅਸੀਂ ਦਿਖਾਇਆ ਆ, ਤੇ ਹਿੰਦੀ ਵਾਲਾ ਪੋਸਟਰ ਵੀ ਜਿਹੜਾ ਉਹਨਾਂ ਨੂੰ ਦਿਖਾ ਦਿੰਦੇ ਆ, ਜਿਹੜਾ FBI ਨੇ ਪ੍ਰਕਾਸ਼ਿਤ ਕੀਤਾ ਹੈ। ਸੋ ਵਿਕਾਸ ਯਾਦਵ ਦਾ ਭਾੜੇ ਤੇ ਹੱਤਿਆ ਕਰਨ ਦੀ ਸਾਜ਼ਿਸ਼ ਤੇ ਜਿਹੜਾ ਮਨੀ ਲਾਂਡਰਿੰਗ ਆ, ਉਹ ਮਾਮਲੇ ਦੇ ਵਿੱਚ ਜਿਹੜਾ ਇਹ ਲੋੜਿੰਦਾ ਆ। FBI ਜਿਹੜਾ ਇਸ ਦੀ ਭਾਲ ਜਿਹੜੀ ਉਹ ਕਰ ਰਹੀ ਆ। ਤੇ ਜੇ ਭਾਰਤ ਵਿੱਚ ਜਿਹੜਾ ਕੋਈ ਸੁਣ ਰਿਹਾ ਆ, ਪੰਜਾਬ ਵਿੱਚ ਸੁਣ ਰਿਹਾ ਆ, ਹਰਿਆਣੇ ਦਾ ਉੱਦਾਂ ਇਹ ਹੈਗਾ ਆ ਨਿਵਾਸੀ, ਤੇ ਹੁਣ ਪਤਾ ਨਹੀਂ ਕਿੱਥੇ, ਜਿੱਦਾਂ ਤੁਸੀਂ ਕਿਹਾ ਲੁਕਾ ਕੇ ਰੱਖਿਆ ਹੋਊਗਾ। ਤੇ ਕਹਿੰਦੇ ਵੀ ਜੇ ਕਿਸੇ ਨੂੰ ਵੀ ਪਤਾ ਲੱਗਦਾ ਹੈ ਤੇ ਜਲਦ ਤੋਂ ਜਲਦ ਜਿਹੜੀ ਅਮਰੀਕਨ ਅੰਬੈਸੀ ਆ ਉੱਥੇ ਇੰਡੀਆ ਦੇ ਵਿੱਚ, ਉਹਦੇ ਨਾਲ ਕੰਸਲਟ ਕਰੋ ਤੇ ਉਹਨਾਂ ਨੂੰ ਜਿਹੜਾ ਤੁਸੀਂ ਟਿਪ ਦੇ ਉੱਤੇ ਕਾਲ ਕਰ ਸਕਦੇ ਆ। ਬਿਲਕੁਲ, ਅਮਰੀਕਾ ਦੇ ਵਿੱਚ ਵੀ ਜਿਹੜੇ FBI ਆ ਉਸ ਨੂੰ ਜਿਹੜਾ ਆ ਕਿਸੇ ਵੀ ਆਫਿਸ ਤੇ ਕਾਲ ਕੀਤਾ ਜਾ ਸਕਦਾ ਹੈ ਜੀ।